ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੌਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 27 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ, ਸ਼ਰਮਾ ਜੀ ਸ਼ੁਰੂਆਤ ਕਰੀਏ SYL ਦੇ ਮਾਮਲੇ ਤੋਂ। ਜਦੋਂ ਉਹੀ ਜਿਹੜੀਆਂ ਗੱਲਾਂ ਬਾਤਾਂ ਦਿੱਲੀ ਵਾਲੇ ਕਰਦੇ ਹੋਣ ਜਾਂ ਭਾਜਪਾ ਕਰਦੀ ਹੋਵੇ ਜਾਂ ਸੱਤਾਧਾਰੀ ਕਰਦੇ ਹੋਣ, ਤੇ ਜੇ ਉਹੀ ਗੱਲਾਂ ਪੰਜਾਬ ਦਾ ਨੁਮਾਇੰਦਾ ਕਰਨ ਲੱਗ ਪਏ ਤਾਂ ਉਹਨਾਂ ਗੱਲਾਂ ਨੂੰ ਡੀਕੋਡ ਕਰਨਾ ਬਹੁਤ ਜ਼ਰੂਰੀ ਹੈ। SYL ਦੇ ਮਾਮਲੇ ਤੋਂ ਬਾਅਦ ਭਗਵੰਤ ਮਾਨ ਸਾਹਿਬ ਜਿਹੜੀਆਂ ਬਾਹਰ ਆ ਕੇ ਜੋ ਬਿਆਨ ਦੇ ਰਹੇ ਨੇ, ਕੀ ਇਹ ਅੰਦਰ ਹੋਏ ਕੋਈ ਗੁਪਤ ਸਮਝੌਤੇ ਵੱਲ ਇਸ਼ਾਰਾ ਕਰ ਰਹੇ ਨੇ? ਪ੍ਰਵੀਨ ਜੀ, ਕੱਲ ਬੈਠਕ ਤੋਂ ਪਹਿਲਾਂ ਇਸੇ ਸਮੇਂ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ ਜੀ, ਤਾਂ ਇਸ ਮਸਲੇ ਤੇ ਚਰਚਾ ਕਰਦੇ ਆ ਆਪਣਾ ਪਹਿਲਾ ਸਵਾਲ ਇਹੀ ਸੀ ਕਿ ਉਹ ਪੰਜਾਬ ਦੇ ਨੁਮਾਇੰਦੇ ਬਣ ਕੇ ਬੈਠਣਗੇ ਕਿ ਅਮਿਤ ਸ਼ਾਹ ਦੇ ਨੁਮਾਇੰਦੇ। ਸਹੀ ਹੈ, ਬਿਲਕੁਲ। ਬੈਠਕਾਂ ਇਸ ਤੋਂ ਪਹਿਲਾਂ ਵੀ ਹੋਈਆਂ, ਉਸ ਸਮੇਂ ਕਦੇ ਸਵਾਲ ਖੜਾ ਨਹੀਂ ਕੀਤਾ। ਇਸ ਵਾਰੀ ਸਵਾਲ ਕਿਉਂ ਸੀ? ਜੀ, ਸਹੀ ਹੈ। ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਸਾਡੇ ਜਨਾਬ ਅਮਿਤ ਸ਼ਾਹ ਦੀ ਕੁਰਕੀ ਤੋਂ ਹੁਣ ਡਰਨ ਲੱਗੇ ਨੇ ਸ਼ਰਿਆਮ। ਇਸ ਵਾਰ ਤੈਅ ਸੀ ਵੀ ਕਿ ਕੇਂਦਰ ਵਿੱਚ ਨਹੀਂ ਬੈਠੂਗਾ, ਸੂਬੇ ਆਪਸ ਵਿੱਚ ਬੈਠਕ ਕਰਨਗੇ। ਕੀ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਸੀ ਆਵਾਮ ਨੂੰ ਕਿ ਦੇਖੋ ਜੀ ਅਸੀਂ ਦਖਲਅੰਦਾਜ਼ੀ ਬੰਦ ਕਰਤੀ, ਆਪਸ ਚ ਨਿਬੇੜ ਲਓ? ਜੀ, ਸਹੀ। ਪਰ ਅਸਲ ਚ ਦਖਲਅੰਦਾਜ਼ੀ ਇਸ ਵਾਰੀ ਸੀ ਅਸਲੀ ਪਰਦੇ ਦੇ ਪਿੱਛੇ। ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਵਾਰ ਕੇਂਦਰ ਦੀ ਸਕ੍ਰਿਪਟ ਪੜ੍ਹ ਰਹੇ ਸੀ? ਦੇਖੋ, ਕੁਝ ਚੀਜ਼ਾਂ ਬੈਠਕ ਚ ਵਿਚਾਰੀਆਂ ਜਾਂਦੀਆਂ, ਕੁਝ ਚੀਜ਼ਾਂ ਮੀਡੀਆ ਮੂਹਰੇ ਆ ਕੇ ਦੱਸੀਆਂ ਜਾਂਦੀਆਂ, ਕੁਝ ਚੀਜ਼ਾਂ ਸਿਰਫ ਦਿਖਣ ਲਈ ਹੁੰਦੀਆਂ। ਜੀ, ਸਹੀ ਹੈ। ਇਸ ਵਾਰ ਸਮੁੱਚੀ ਬੈਠਕ ਦਾ ਵਰਤਾਰਾ, ਮੁੱਖ ਮੰਤਰੀ ਦਾ ਬੋਡੀ ਲੈਂਗੁਏਜ, ਨਾਇਬ ਸਿੰਘ ਸੈਣੀ ਦੀ ਬੋਡੀ ਲੈਂਗੁਏਜ, ਮਿਲਣ ਦਾ ਤਰੀਕਾਕਾਰ, ਗਏ ਤੁਸੀਂ ਬੈਠਕ ਤੇ ਹੋ, ਆਦਾਨ ਪ੍ਰਦਾਨ ਤੁਸੀਂ ਸ਼ੋਲ, ਤੋਹਫੇ, ਗੁਲਦਸਤੇ, ਲੋਈਆਂ ਜੀ ਨਾਲ ਉਹ ਲੈ ਜਾਓ ਜੀ, ਫੁਲਕਾਰੀ, ਸੋ ਇੰਜ ਇੱਕ ਦੂਏ ਨੂੰ ਆਦਾਨ ਪ੍ਰਦਾਨ, ਤੋਹਫੇ, ਇਹ ਸਾਰਾ ਤਸਵੀਰਾਂ ਠੀਕ ਹੈ। ਜਿੰਨੀ ਸਿਆਸੀ ਤੌਰ ਦੇ ਉੱਤੇ ਕੜੱਤਣ ਘਟੇ ਉਹ ਚੰਗੀ ਹੈ, ਪਰ ਦੋਵਾਂ ਸੂਬਿਆਂ ਚ ਲੋਕਾਂ ਚ ਤਾਂ ਕੜੱਤਣ ਹੈ ਨਹੀਂ ਜੀ ਹੁਣ। ਤੇ ਇਹ ਨਿਰੋਲ ਸਿਆਸੀ ਮੁੱਦਾ ਹੈ, ਇਹ ਸਿਆਸਤ ਨੇ ਪੈਦਾ ਕੀਤਾ ਤੇ ਹੱਲ ਵੀ ਸਿਆਸੀ ਤੌਰ ਤੇ ਹੋਣਾ ਹੈ। ਜੀ, ਬਿਲਕੁਲ। ਤੇ ਤੁਸੀਂ ਕਹਿ ਕੇ ਕੀ ਬੈਠਕ ਚ ਉੱਠ ਰਹੇ ਹੋ ਕਿ ਅਸੀਂ ਅਫਸਰਾਂ ਦੇ ਸਾਰੇ ਛੱਡਤੀ ਜੀ ਗੱਲ? ਇਹ ਅਫਸਰਾਂ ਦੇ ਪੱਧਰ ਦਾ ਮਸਲਾ। ਸਹੀ ਗੱਲ। ਨੁਕਤਾ ਤਾਂ ਪੋਲੀਟੀਕਲ ਹੈ ਤੇ ਉਸ ਨੁਕਤੇ ਦੇ ਆਧਾਰ ਤੇ ਤੁਹਾਡਾ ਅੰਦਾਜ਼, ਤੁਹਾਡੀ ਸ਼ੈਲੀ ਕੁਝ ਹੋਰ ਕਹਿ ਰਹੀ ਹੈ। ਹੁਣ ਤੱਕ ਹਰ ਬੈਠਕ ਤੋਂ ਬਾਅਦ ਇਹ ਸਵਾਲ ਆਉਂਦਾ ਰਿਹਾ, ਇੱਥੋਂ ਤੱਕ ਕਿ ਅਦਾਲਤੀ ਪ੍ਰਕਿਰਿਆ ਦੇ ਵਿੱਚ ਇਹ ਸਵਾਲ ਆਉਂਦਾ ਰਿਹਾ ਕਿ ਮਾਨਯੋਗ ਅਦਾਲਤ ਨੇ ਕਹਿਤਾ, ਸੁਪਰੀਮ ਕੋਰਟ ਨੇ ਜੀ, ਕਿ ਨਹਿਰ ਤਾਂ ਬਣਾਓ, ਪਾਣੀ ਦਾ ਗੱਲ ਬਾਅਦ ਚੋਂ ਦੇਖਾਂਗੇ। ਸਾਡੇ ਵਾਲੇ ਕਹਿੰਦੇ ਵੀ ਕੋਈ ਗੱਲ ਨਹੀਂ, ਪਾਣੀਆਂ ਦੇ ਨਵੇਂ ਸਿਰੇ ਤੋਂ ਸਮਝੌਤਾ ਕਰ ਲੈਣ ਤੋਂ ਨਹਿਰ ਵੀ ਬਣਾ ਦਿਆਂਗੇ ਜੀ। ਮੈਂ ਕਹਿੰਦਾ ਕਿਸੇ ਰੂਪ ਚ ਕਈ ਗੱਲ ਹੋਵੇ, ਇਹ ਕਹਿਣ ਦਾ ਅਰਥ ਕੀ ਹੈ? ਸਹੀ ਗੱਲ। ਤੁਸੀਂ ਭਾਈ ਕਨਈਆ ਜੀ ਨੂੰ ਵਿੱਚ ਲਿਆ ਰਹੇ ਹੋ, ਕਹਿੰਦੇ ਜੀ ਭਾਈ ਕਨਈਆ ਜੀ ਦੇ ਸਿਧਾਂਤ ਅਨੁਸਾਰ ਅਸਲ ਦੁਸ਼ਮਣਾਂ ਨੂੰ ਪਾਣੀ ਪਿਲਾ ਦਿੰਨੇ ਆ, ਇਹ ਤਾਂ ਫਿਰ ਆਪਣੇ ਛੋਟੇ ਭਰਾ ਨੇ, ਸਾਡੇ ਦੁਸ਼ਮਣ ਥੋੜਾ ਨੇ। ਬਸ ਅਸੀਂ ਪਾਣੀ ਦੇ ਨਾਪ ਨੂੰ ਪਈਆ ਦੁਬਾਰਾ ਕਰ ਲਈਏ, ਫਿਰ ਵਿਚਾਰ ਹੋ ਜਾਊਗਾ। ਤੁਸੀਂ ਮਾਲਕੀ ਦੇ ਸਵਾਲ ਤੋਂ ਕਿਉਂ ਭਗੌੜੇ ਹੋ ਗਏ? ਸਾਡੀ ਮਾਲਕੀ ਕਿੱਥੇ ਗਈ? ਬਿਲਕੁਲ। ਦੇਖੋ, ਇਹ ਵੱਡਾ ਸਵਾਲ ਹੈ ਕਿ ਜਦੋਂ ਸੂਬਿਆਂ ਚ ਵੰਡ ਹੁੰਦੀ ਆ
ਤਾਂ ਉਹਨਾਂ ਦੀਆਂ ਸਾਂਝੀਆਂ ਨਦੀਆਂ, ਸਾਂਝੇ ਦਰਿਆ ਉਸੇ ਤਰ੍ਹਾਂ ਵੰਡ ਹੁੰਦੇ ਨੇ। ਜੇ ਦੋ ਮੁਲਕ ਬਣੇ ਭਾਰਤ ਤੇ ਪਾਕਿਸਤਾਨ, ਤਾਂ ਦਰਿਆਵਾਂ ਦੀ ਵੰਡ ਉਸ ਹਿਸਾਬ ਨਾਲ ਜਿਹੜੀ ਉਧਰ ਜਦੋਂ ਗਿਆ ਦਰਿਆ ਤਾਂ ਤੁਸੀਂ ਉਹਦਾ ਪਾਣੀ ਰੋਕ ਲਓ ਜੀ, ਆਹ ਕਰ ਲਓ ਜੀ, ਉਹ ਧੱਕਾ ਜੋ ਮਰਜ਼ੀ ਹੋਈ ਜਾਵੇ, ਪਰ ਦਰਿਆਵਾਂ ਦੀ ਵੰਡ ਦੇ ਅਨੁਸਾਰ ਇਹ ਸਾਂਝਾ ਮਸਲਾ ਹੈ। ਭਾਰਤ ਦੇ ਵਿੱਚ ਵੀ ਜਿੰਨੇ ਨਵੇਂ ਸੂਬੇ ਬਣੇ ਉਹਨਾਂ 'ਚ ਨਦੀਆਂ ਦੀ ਵੰਡ ਇਸ ਤਰੀਕਾ ਕਾਰਨ ਹੋਈ ਹੈ ਨਾ। ਸੋ ਇਸ ਲਈ ਟ੍ਰਿਬਿਊਨਲ ਬਣੇ ਹੋਏ ਨੇ, ਪਰ ਪੰਜਾਬ ਤੇ ਹਰਿਆਣਾ ਦਾ ਕੋਈ ਸਾਂਝੀ ਨਦੀ ਨਹੀਂ ਜੀ। ਫਿਰ ਇੱਥੇ ਟ੍ਰਿਬਿਊਨਲ ਕਿਉਂ ਬਣਾਇਆ ਬਾਅਦ ਚੋਂ, ਜਦੋਂ ਕਿ ਸੁਧਾਰ ਅਨੁਸਾਰ ਨਹੀਂ ਬਣ ਸਕਦਾ। ਇਹ ਨਹਿਰੀ ਪਾਣੀ ਲੈ ਰਹੇ ਨੇ, ਉਹ ਸਾਡੀਆਂ ਨਦੀਆਂ ਚੋਂ ਲੈ ਰਹੇ ਨੇ, ਅੱਛੇ ਤੌਰ ਤੇ ਸਾਡੇ ਦਰਿਆਵਾਂ ਚੋਂ ਲੈ ਰਹੇ ਨੇ, ਤੇ ਉਹਦਾ ਮਾਲਕੀ ਤੈਅ ਕਰਨੀ ਪਊਗੀ ਤੁਹਾਨੂੰ। ਮੇਰੀ ਸਿਧਾਂਤ ਕਹਿੰਦਾ ਕਿ ਹਾਂ ਜਿੱਥੋਂ ਪਾਣੀ ਲੰਘੇ ਉੱਥੇ ਉਹਦੇ ਮਾਲਕ ਨੇ, ਤੇ ਤੁਸੀਂ ਉਸ ਗੱਲ ਤੋਂ ਭਗੌੜੇ ਹੋ, ਤੇ ਤੁਸੀਂ ਕਹਿੰਦੇ ਹੋ ਜੀ ਕੋਈ ਗੱਲ ਨਹੀਂ, ਬੜੀ ਸਾਰਥਕ ਗੱਲਬਾਤ ਹੋ ਗਈ ਹੈ ਨਾ, ਬਹੁਤ ਚੰਗੇ ਮਾਹੌਲ 'ਚ ਗੱਲਬਾਤ ਹੋਈ ਹੈ, ਕੋਈ ਗੱਲ ਨਹੀਂ, ਪਾਣੀ ਦਾ ਮਸਲਾ, ਨਹਿਰ ਦਾ ਮਸਲਾ ਅਸੀਂ ਆਪਸ 'ਚ ਨਿਬੇੜ ਲੈਣਾ ਹੈ। ਹੁਣ ਅਸੀਂ ਅਫਸਰਾਂ ਨੂੰ ਕਹਿਤਾ ਵੀ ਤੁਸੀਂ ਬੈਠਕ ਕਰ ਲਿਆ ਕਰੋ। ਅਸਲ ਦੇ ਵਿੱਚ ਪਹਿਲਾਂ ਤੋਂ ਹੀ ਜਦੋਂ ਆਪਾਂ ਇਹ ਗੱਲ ਕਰਦੇ ਆਏ ਹਾਂ ਕਿ ਕੇਂਦਰ ਦੇ ਉੱਤੇ ਜਿਹਦਾ ਵੀ ਰਾਜ ਰਿਹਾ ਉਹਨੇ ਕਦੇ ਇਹ ਮਾਮਲਾ ਨਿਬੇੜਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਸਾਡੇ ਵਾਲੇ ਜੇ ਨਿਬੇੜਨਾ ਚਾਹੁੰਦੇ ਨੇ ਕਿ ਉਹ ਪੰਜਾਬ ਦੇ ਹੱਕਾਂ ਨੂੰ ਦਰੜ ਕੇ ਨਿਬੇੜਨਾ ਚਾਹੁੰਦੇ ਨੇ। ਨਾਇਬ ਸਿੰਘ ਸੈਣੀ ਕੀ ਆਪ ਫੈਸਲਾ ਲੈਣ ਦੀ ਹਿੰਮਤ ਰੱਖਦੇ ਨੇ? ਸਭ ਨੂੰ ਪਤਾ ਹੈ ਕਿ ਉਹ ਕਿਹਦੀ ਬੋਲੀ ਤੇ ਫੈਸਲਾ ਕਰਨਗੇ। ਸਹੀ ਗੱਲ ਹੈ, ਬਿਲਕੁਲ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਆਪ ਫੈਸਲਾ ਲੈ ਸਕਦੇ ਨੇ। ਜੇ ਕੇਜਰੀਵਾਲ ਦੇ ਕਹੇ ਤੇ ਵੀ ਫੈਸਲਾ ਹੋ ਰਿਹਾ ਤਾਂ ਕਿ ਕੇਜਰੀਵਾਲ ਕੇਂਦਰ ਕੋਲੋਂ, ਬੀਜੇਪੀ ਦੀ ਸਰਕਾਰ ਕੋਲੋਂ ਆਪਣੀ ਸੰਘੀ ਬਚਾਉਣ ਦੇ ਲਈ ਪੰਜਾਬ ਦੇ ਪਾਣੀਆਂ ਨੂੰ ਦਾਅ ਤੇ ਲਾ ਰਿਹਾ। ਸਹੀ ਗੱਲ। ਕੀ ਅਮਿਤ ਸ਼ਾਹ ਦੀ ਘੁਰਕੀ ਤੋਂ ਡਰ ਰਿਹਾ ਕਿ ਉਹਨੂੰ ਵੀ ਹਰਿਆਣੇ ਦੇ ਵਿੱਚ ਪੈਰ ਜਮਾਉਣ, ਦਿੱਲੀ ਦੇ ਵਿੱਚ ਵੋਟ ਲੈਣ ਲਈ ਹੁਣ ਪੰਜਾਬ ਨੂੰ ਦਾਅ ਤੇ ਲਾਉਣ ਦੀ ਤਿਆਰੀ ਹੈ? ਕੀ ਬੀਜੇਪੀ ਤੇ ਆਮ ਆਦਮੀ ਪਾਰਟੀ ਮਿਲ ਕੇ ਪੰਜਾਬ ਦੇ ਹੱਕ ਹੁਕਾਂ ਦੇ ਡਾਕਾ ਮਾਰਨ ਜਾ ਰਹੀ ਹੈ? ਸਾਰੇ ਸਵਾਲ ਖੜੇ ਨੇ। ਬਿਲਕੁਲ ਸਹੀ ਹੈ। ਤੇ ਮੁੱਖ ਮੰਤਰੀ ਭਗਵੰਤ ਮਾਨ ਜੀ, ਜਵਾਬਦੇਹੀ ਤਾਂ ਤੁਹਾਡੀ ਤੈਅ ਹੋਊਗੀ ਜੀ। ਸਹੀ ਹੈ। ਇੰਜ ਇਹ ਟੋਟਕੇ ਜੇ ਸੁਣਾ ਕੇ, ਇੰਜ ਸਦਭਾਵਨਾ ਜਿਹੜੀਆਂ ਗੱਲਾਂ ਕਰਕੇ ਹੈ ਨਾ, ਤੁਸੀਂ ਇਸ ਤਰੀਕੇ ਕਾਰ ਨਾਲ ਪੰਜਾਬ ਦੇ ਹੱਕਾਂ ਦੇ ਡਾਕਾ ਨਹੀਂ ਮਾਰ ਸਕਦੇ। ਤੇ ਤੁਸੀਂ ਅਫਸਰਾਂ ਦੇ ਸਾਰੇ ਛੱਡ ਕੇ ਮਾਮਲਾ ਕਰਨ ਕਹੋ ਜੀ ਅਫਸਰਾਂ ਨੇ ਫੈਸਲਾ ਕਰ ਲਿਆ, ਸਾਨੂੰ ਤਾਂ ਜੀ ਮੋਹਰ ਲਾਉਣੀ ਪੈਗੀ। ਇਹ ਰਾਜਨੀਤਿਕ ਮਸਲਾ, ਨਿਰੋਲ ਰਾਜਨੀਤਿਕ ਮਸਲਾ। ਜੇ ਪਹਿਲਿਆਂ ਨੇ ਕੁਤਾਹੀ ਕੀਤੀ, ਤੁਸੀਂ ਵੱਡੀ ਕੁਤਾਹੀ ਨਾ ਕਰ ਬੈਠੇ ਹੋ ਕਿਤੇ। ਜਿਹੜੀਆਂ ਇਹ ਗੱਲਾਂ ਕਰ ਰਹੇ ਨੇ ਨਾ ਬਾਹਰ ਆ ਕੇ ਕਿ ਬਈ ਸਦਭਾਵਨਾ ਰੱਖਣੀ ਚਾਹੀਦੀ ਹੈ ਜਾਂ ਮੱਤਾਂ ਦੇ ਰਹੇ ਨੇ, ਬੜੇ ਆਦਰਸ਼ ਸਮਾਜ ਦੀ ਗੱਲ ਕਰ ਰਹੇ ਨੇ, ਇਹ ਚੀਜ਼ਾਂ ਉਦੋਂ ਹੁੰਦੀਆਂ ਨੇ ਜਦੋਂ ਤੁਸੀਂ ਬੈਠਕ ਦੇ ਵਿੱਚ ਆਪਣੇ ਨਾ ਸਿਰਫ ਪੁਆਇੰਟ ਰੱਖਦੇ ਬਲਕਿ ਉਹਨਾਂ ਦੇ ਜਿੱਤ ਪ੍ਰਾਪਤ ਕਰਕੇ ਬਾਹਰ ਨਿਕਲਦੇ ਆ ਕਿ ਬਈ ਨਹੀਂ, ਅਸੀਂ ਤਾਂ ਆਪਦਾ ਹੱਕ ਤਾਂ ਲੈ ਲਿਆ, ਪਰ ਫਿਰ ਵੀ ਅਸੀਂ ਸਦਭਾਵਨਾ ਨੂੰ ਪਹਿਲ ਦਿੰਦੇ ਆ। ਤੁਸੀਂ ਤਾਂ ਪਿੱਛੇ ਹੋਈ ਜਾਂਦੇ ਹੋ ਆਪਦੀ ਗੱਲ ਤੋਂ। ਪ੍ਰਵੀਨ ਜੀ, ਉਹੀ ਹਰਿਆਣਾ, ਉਹੀ ਸਰਕਾਰ, ਉਹੀ ਲੋਕ ਉਦੋਂ ਸਦਭਾਵਨਾ ਕਿੱਥੇ ਦੀ? ਜਿੱਦਣ ਫੱਟੇ ਸਿੱਟਣ ਜਾ ਰਹੇ ਸੀ, ਜਿੱਦਣ ਨੰਗਲ ਡੈਮ ਨੂੰ ਭੱਜੇ ਸੀ ਤਾਲੇ ਲਾਉਣ, ਉਦੋਂ ਸਦਭਾਵਨਾ ਕਿੱਥੇ ਸੀ? ਉਹੀ ਸਦਭਾਵਨਾ ਉਦੋਂ ਵੀ ਦਿਖਾਉਂਦੇ। ਬਿਲਕੁਲ। ਉਦੋਂ ਤਾਂ ਦਿਖਾਣੀ ਹੋਈ, ਹੁਣ ਕਿੱਥੋਂ ਦਿਖਾਇਆ ਹੋ ਰਹੀ ਹੈ? ਜੀ ਸਹੀ ਹੈ, ਬਿਲਕੁਲ। ਤੇ ਅਗਲੀ ਗੱਲ ਕਰੀਏ ਆਪਾਂ ਮੋਦੀ ਜੀ ਦੀ ਪੰਜਾਬ ਫੇਰੀ ਦੇ ਬਾਰੇ। ਕਹਿੰਦੇ ਧਾਰਮਿਕ ਰਾਹਾਂ ਤੇ ਸਿਆਸੀ ਫੇਰੀ ਹੈ ਜੀ। ਜੀ ਕਦੋਂ ਸਿਆਸੀ ਵਿਅਕਤੀ ਮਤਲਬ ਸਿਆਸਤ ਛੱਡ ਕੇ ਕਿਤੇ ਜਾਂਦਾ? ਸਿਆਸਤ ਕੋਈ ਮਾੜੀ ਚੀਜ਼ ਨਹੀਂ, ਚੰਗੀ ਚੀਜ਼ ਹੈ, ਪਰ ਜਦੋਂ ਸਿਆਸਤ ਲੋਕ ਮੁੱਦਿਆਂ ਤੋਂ ਹਟ ਕੇ ਸਿਰਫ ਕੁਰਸੀ ਦੀ ਸਿਆਸਤ ਹੋ ਜਾਵੇ, ਫਿਰ ਉਹਦੇ ਤੇ ਸਵਾਲ ਉੱਠਣੇ ਵਾਜਬ ਨੇ। ਠੀਕ ਹੈ, ਨਰਿੰਦਰ ਮੋਦੀ ਜੀ ਨੇ ਦਿਨ ਚੁਣਿਆ, ਮਤਲਬ 1 ਫਰਵਰੀ ਗੁਰੂ ਰਵਿਦਾਸ ਜੀ ਦੀ ਜਯੰਤੀ ਆ, ਤੇ ਉਸੇ ਦਿਨ ਬਜਟ ਪੇਸ਼ ਹੋਣਾ ਜੀ। ਉਸ ਦਿਨ ਪੰਜਾਬ ਆ ਰਹੇ ਨੇ ਮੋਦੀ ਜੀ। ਠੀਕ ਹੈ, ਦੇਖਣ ਨੂੰ ਇਹ ਧਾਰਮਿਕ ਫੇਰੀ ਲੱਗਦੀ ਹੈ ਕਿ ਉਹ ਸੱਚਖੰਡ ਡੇਰਾ ਬੰਦਾ ਆਉਣਗੇ, ਸੰਤ ਨਿਰੰਜਨ ਦਾਸ ਜੀ ਨੂੰ ਮਿਲਣਗੇ, ਨਿਰੰਜਨ ਦਾਸ ਜੀ ਹੋਰਾਂ ਨੂੰ, ਤੇ ਉਸ ਤੋਂ ਬਾਅਦ ਸੰਗਤ ਦੇ ਹੋ ਸਕਦਾ ਰੂ ਵੀ ਹੋਣ ਉੱਥੇ, ਹੈ ਨਾ। ਤੇ ਇਹ ਦੇਖਣ ਲਈ ਇਹ ਪਹਿਲੀ ਨਜ਼ਰੇ ਇਹ ਹੈ ਜੀ ਕਿ ਉਹਨਾਂ ਦੀ ਧਾਰਮਿਕ ਫੇਰੀ ਆ, ਉਹ ਗੁਰੂ ਰਵਿਦਾਸ ਜੀ ਦੇ ਦਿਹਾੜੇ ਤੇ ਆ ਰਹੇ ਨੇ, ਇਸ ਲਈ ਠੀਕ ਹੈ ਜੀ। ਪਰ ਨਹੀਂ, ਸਭ ਨੂੰ ਪਤਾ ਹੈ ਕਿ 2027 ਦੀਆਂ ਚੋਣਾਂ ਨੂੰ ਧਿਆਨ ਚ ਰੱਖਦਿਆਂ ਮੋਦੀ ਜੀ ਹਰ ਕੰਮ ਕਰਦੇ ਨੇ। ਉਹ ਤਾਂ ਲਾਲ ਕਿਲੇ ਤੇ ਝੰਡਾ ਲਹਿਰਾਉਣ ਲੱਗਿਆ ਆਉਣ ਵਾਲੇ ਸਮੇਂ ਚ ਕਿਹੜੇ ਸੂਬੇ ਦੀਆਂ ਚੋਣਾਂ ਉਹਦੇ ਹਿਸਾਬ ਨਾਲ ਪੱਗ ਬੰਨ੍ਹ ਕੇ ਚੱਲ ਜਾਂਦੇ ਨੇ। ਜੀ ਸਹੀ ਹੈ। ਇਸ ਲਈ ਉਹਨਾਂ ਦੀ ਫੇਰੀ ਧਾਰਮਿਕ ਹੋ ਜਾਵੇ, ਇਹ ਤਾਂ ਸੰਭਵ ਹੀ ਨਹੀਂਗਾ। ਕੁੱਲ ਮਿਲਾ ਕੇ ਪਹਿਲੂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਪੰਜਾਬ ਦੇ ਵਿੱਚ ਸਾਰੇ ਵਰਗਾਂ ਦੀਆਂ ਵੋਟਾਂ ਭਾਲਦੀ ਆ, ਉੱਥੇ ਨੂੰ ਲੱਗਦਾ ਕਿ ਜੇ ਐਸਸੀ ਭਾਈਚਾਰਾ, BC ਭਾਈਚਾਰਾ ਸਾਡੇ ਨਾਲ ਆ ਜਾਵੇ, ਸਾਡੀ ਗੱਡੀ ਪਾਰ ਲੱਗ ਜੂਗੀ। ਠੀਕ ਹੈ।
ਤੇ ਹੁਣ ਉਹਨਾਂ ਦੀ ਨਜ਼ਰ ਉਹਦੇ ਵਿੱਚੋਂ ਰਵਿਦਾਸ ਭਾਈਚਾਰੇ ਤੇ ਹੈਗੀ ਆ। ਸਹੀ ਹੈ। ਉਹਨਾਂ ਨੂੰ ਲੱਗਦਾ ਕਿ ਉਸ ਡੇਰੇ ਨਾਲ ਵੱਡੀ ਗਿਣਤੀ ਦੇ ਵਿੱਚ ਸੰਗਤ ਜੁੜੀ ਹੈ, ਸ਼ਰਧਾਲੂ ਜੁੜੇ ਨੇ। ਤੇ ਦੇਖੋ ਔਰਾ ਤਾਂ ਹੁੰਦਾ, ਜੇ ਪ੍ਰਧਾਨ ਮੰਤਰੀ ਆਊਗਾ, ਸੰਤਾਂ ਨੂੰ ਮਿਲੂਗਾ, ਗੁਰੂ ਰਵਿਦਾਸ ਜੀ ਦੇ ਸਥਾਨ ਤੇ ਨਤਮਸਤਕ ਹੋਊਗਾ, ਉਹਨਾਂ ਬਾਰੇ ਗੱਲ ਕਰੂਗਾ, ਤਾਂ ਉਹਨਾਂ ਦੇ ਪੈਰੋਕਾਰਾਂ ਦੇ ਵਿੱਚ, ਉਹਨਾਂ ਦੇ ਸ਼ਰਧਾਲੂਆਂ ਦੇ ਵਿੱਚ, ਹੈਨਾ, ਗੁਰੂ ਸਾਹਿਬ ਦੇ, ਰਵਿਦਾਸ ਜੀ ਦੇ, ਤੇ ਉਹਦੇ ਫਿਰ ਅਸਰ ਤਾਂ ਜਾਂਦਾ। ਜੀ ਜੀ ਜੀ। ਫਿਰ ਬੰਦੇ ਆਪਣੇ ਦੁੱਖ ਦਰਦ ਫਿਰ ਇਹ ਭੁੱਲ ਜਾਣਗੇ, ਮਨਰੇਗਾ ਵਰਗੀ ਯੋਜਨਾ ਮਾਰਤੀ, ਕੇਂਦਰ ਕਿਵੇਂ ਹੜ੍ਹਾਂ 'ਚ ਸਾਥ ਨਹੀਂ ਖੜਿਆ, ਕੀ ਸਾਡੇ ਨਾਲ ਹੋ ਰਿਹਾ, ਫਿਰ ਸਾਰੇ ਭੁੱਲ ਜਾਂਦੇ ਨੇ। ਬਿਲਕੁਲ ਸਹੀ, ਬਿਲਕੁਲ ਸਹੀ। ਕਈ ਵਾਰ ਫਿਰ ਲੱਗਣ ਲੱਗਦਾ ਕਿ ਦੇਖੋ ਜੀ, ਹੈਨਾ, ਇਹ ਤਾਂ ਸਾਡੇ 'ਚ ਆ ਗਿਆ ਜੀ ਹੁਣ, ਹੈਨਾ, ਦੇਖੋ ਜੀ ਸਾਡੇ ਮਤਲਬ ਸੰਤਾਂ ਨੂੰ ਮਿਲ ਲਿਆ ਜੀ, ਤਾਂ ਸੋ ਉਹਦਾ ਅਸਰ ਪੈਂਦਾ। ਤੇ ਮੋਦੀ ਇਹ ਸੂਤਰ ਬਖੂਬੀ ਜਾਣਦੇ ਨੇ। ਬਿਲਕੁਲ ਜਾਣਦੇ, ਸਹੀ ਹੈ। ਤੇ ਇਸ ਲਈ ਉਹਨਾਂ ਦੀ ਧਾਰਮਿਕ ਰਾਹਾਂ ਤੇ ਸਿਆਸੀ ਫੇਰੀ ਹੈ, ਤੇ ਇਹਦਾ ਅਸਰ ਉਹ 2027 ਤੱਕ ਲਿਜਾਣਾ ਚਾਹੁੰਦੇ ਨੇ। ਔਰ ਦੁਆਬੇ ਖੇਤਰ ਦੇ ਵਿੱਚ ਵੱਡੀ ਗਿਣਤੀ 'ਚ ਇਹ ਭਾਈਚਾਰੇ ਦਾ ਅਸਰ ਰਸੂਖ ਹੈਗਾ ਜੀ। ਸਹੀ। 23 ਸੀਟਾਂ ਨੇ। 23 ਸੀਟਾਂ ਚੋਂ ਪਿਛਲੀ ਵਾਰ 2017 ਵਾਲੀਆਂ ਚੋਣਾਂ 'ਚ ਕਾਂਗਰਸ 15 ਲੈ ਗਈ ਸੀ, ਤੇ ਬੀਜੇਪੀ ਕੋਲ ਵੀ ਉੱਥੇ ਸੀਟ ਸੀਗੀ, ਤੇ ਪਰ 2022 ਦੇ ਵਿੱਚ ਬੀਜੇਪੀ ਨੂੰ ਉੱਥੇ ਕੋਈ ਸੀਟ ਨਹੀਂ ਲੱਭੀ, ਜਦੋਂ ਕਿ ਸੀਟਾਂ ਵੰਡ ਹੋ ਗਈਆਂ। 9 ਤੇ ਰਹਿ ਗਈ ਸੀ ਕਾਂਗਰਸ, ਤੇ 10 ਦੇ ਕਰੀਬ ਮੇਰਾ ਖਿਆਲ ਕੱਲੀ ਆਮ ਆਦਮੀ ਪਾਰਟੀ ਉਹ ਲੈ ਗਈ ਸੀ ਉੱਥੋਂ। ਫਿਰ ਅਕਾਲੀ ਦਲ ਨੂੰ ਵੀ ਮਿਲੀ ਆ, ਬਸਪਾ ਨੂੰ ਵੀ ਉੱਥੇ ਮਿਲੀ ਆ, ਤੇ ਆਜ਼ਾਦ ਵੀ ਜਿੱਤਿਆ, ਪਰ ਬੀਜੇਪੀ ਦਾ ਖਾਤਾ ਨਹੀਂ ਖੁੱਲਿਆ। ਬੀਜੇਪੀ ਦਾ ਇਸ ਖੇਤਰ ਤੋਂ, ਇਸ ਫੇਰੀ ਤੋਂ ਦੁਆਬੇ ਦੇ ਉੱਤੇ ਕਾਬਜ਼ ਹੋਣ ਦਾ, ਕੰਟਰੋਲ ਕਰਨ ਦੀ ਕਵਾਇਦ ਹੈ। ਸੋ ਇਸ ਨੂੰ ਤੁਸੀਂ ਇਸ ਨਜ਼ਰੀਏ ਤੋਂ ਹੀ ਦੇਖਣਾ ਪਏਗਾ ਕਿ ਇਹ ਸਿਆਸੀ ਵਿਅਕਤੀ ਦੀ ਧਾਰਮਿਕ ਖੇਤਰ ਦੇ ਵਿੱਚ ਸਿਆਸੀ ਫੇਰੀ ਹੈ। ਕਿਉਂਕਿ ਕੜੀ ਦੇਖੋ ਨਾ, ਪਹਿਲਾਂ ਸੰਤ ਰੰਜਨ ਦਾਸ ਜੀ ਨੂੰ ਦਿੱਲੀ ਮਿਲਣਾ ਬੁਲਾ ਕੇ, ਫਿਰ ਉਹਨਾਂ ਨੂੰ ਪਦਮ ਸ਼੍ਰੀ ਦੇਣਾ, ਜੀ ਸਹੀ ਹੈ, ਫਿਰ ਉਹਨਾਂ ਉੱਥੇ ਆਉਣਾ, ਲਗਾਤਾਰ ਵਰਤਾਰਾ। ਇਹ ਰਾਜਨੀਤਿਕ ਇੱਛਾ ਸ਼ਕਤੀ ਨਾਲ ਹੋ ਰਿਹਾ ਸਾਰਾ ਕੁਝ, ਜਦੋਂ ਕਿ ਇਹ ਸਨਮਾਨ ਮਿਲਣੇ ਮਾਣ ਵਾਲੀ ਗੱਲ ਹੁੰਦੀ ਹੈ, ਪਰ ਤੁਸੀਂ ਉਹ ਸਨਮਾਨ ਦੇ ਕੇ ਉਹਤੇ ਸਨਮਾਨ ਕਰਕੇ ਉਹਨਾਂ ਨੂੰ ਕੈਸ਼ ਕਰਨਾ ਚਾਹੁੰਦੇ ਹੋ। ਸਹੀ ਹੈ, ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਸ਼ਰਮਾ ਜੀ, ਪੰਜਾਬ ਤੋਂ ਲੈ ਕੇ ਜਿਹੜਾ ਕੈਨੇਡਾ ਤੱਕ ਗੈਂਗਸਟਰਾਂ ਦੀ ਗੂੰਜ ਪਈ ਹੈ ਜੀ, ਖਾਸੇ ਲੋਕ ਪਰੇਸ਼ਾਨ ਨੇ ਪੰਜਾਬ ਦੇ ਵਿੱਚ ਵੀ ਤੇ ਕੈਨੇਡਾ ਦੇ ਵਿੱਚ ਵੀ, ਪੰਜਾਬੀ ਭਾਈਚਾਰੇ ਦੇ ਲੋਕ। ਦੇਖੋ, ਪੰਜਾਬ ਦੀ ਤਾਂ ਹਾਲਤ ਬਾਰੇ ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਹਾਂ ਜੀ, ਕਿ ਇੱਥੇ ਜਿਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ, ਕਿ ਇਹ ਮਾਹੌਲ ਬਣ ਗਿਆ, ਕਿ ਮਾਹੌਲ ਬਣ ਦਿੱਤਾ ਗਿਆ ਕਿ ਲੋਕ ਕਹਿਣ ਕਿ ਕਾਨੂੰਨ ਨੂੰ ਛਿੱਕੇ ਟੰਗੋ ਜੀ, ਕਰੋ ਜੀ ਕੰਮ, ਨਵੇੜੋ ਜੀ, ਕੁਛ ਕਰੋ ਜੀ, ਕਿ ਇਹ ਲੋਕਾਂ 'ਚ ਇਹ ਭਾਵਨਾ ਪੈਦਾ ਕਰ ਦਿੱਤੀ ਗਈ ਹੈ ਕਿ ਲੋਕ ਮਨੁੱਖੀ ਹੱਕਾਂ ਹਕੂਕਾਂ ਨੂੰ ਪਰੇ ਰੱਖ ਕੇ ਪੁਲਿਸ ਨੂੰ ਵੀ ਕਹਿਣਗੇ ਗੈਂਗਸਟਰਾਂ ਵਾਂਗ ਨਵੇੜ ਦੋ ਜੀ। ਪਰ ਆਪਾਂ ਲਗਾਤਾਰ ਗੱਲ ਕਰਦੇ ਆਏ ਕਿ ਮਾੜੇ ਜੇ ਪਿਛਲੇ ਪੰਨੇ ਫਰੋਲ ਕੇ ਦੇਖ ਲਓ, ਹੈਨਾ, ਉਹਨਾਂ ਦਹਾਕਿਆਂ ਦੇ ਵਿੱਚ, ਜਿਨ੍ਹਾਂ ਦਹਾਕਿਆਂ ਦੇ ਵਿੱਚ ਪੁਲਿਸ ਦੇ ਮੂੰਹ ਨੂੰ ਖੂਨ ਲੱਗਿਆ ਸੀ, ਸਹੀ ਗੱਲ, ਫਿਰ ਚੰਗੇ ਚੰਗੇ ਘਰਾਂ ਦੇ ਪੁੱਤ ਵੀ ਕਿਵੇਂ ਖਪਾਏ ਨੇ, ਹੈਨਾ, ਸਕੂਲੀ ਕਾਲਜੀ ਜਾਂਦਾ ਪੁੱਤ ਵੀ, ਖੇਤ ਜਾਂਦਾ ਪੁੱਤ ਵੀ, ਨੌਕਰੀ ਤੇ ਜਾਂਦਾ ਪੁੱਤ ਵੀ, ਹੈਨਾ, ਕਿਵੇਂ ਮੁਕਾਬਲਿਆਂ 'ਚ ਕਈਆਂ ਦੀਆਂ ਲਾਸ਼ਾਂ ਅਜੇ ਤੱਕ ਨਹੀਂ ਲੱਭਿਆ, ਖਰੜਾ ਦੇ ਕਾਗਜ਼ ਅੱਜ ਵੀ ਬੋਲਦੇ ਨੇ। ਸੋ ਇਸ ਲਈ ਜੇ ਉਸ ਪਾਸੇ ਨੂੰ ਤੁਰ ਪਿਆ ਵਰਤਾਰਾ, ਪੰਜਾਬ ਲਈ ਬਹੁਤ ਖਤਰਨਾਕ ਹੈ, ਇਹ ਫਿਕਰ ਹੈ ਜੀ। ਪਰ ਗੈਂਗਸਟਰਾਂ ਨੂੰ ਕੰਟਰੋਲ ਕਰਨ ਦਾ, ਜੀ, ਉਹਨਾਂ ਦੇ ਪੈਦਾ ਹੋਣ ਦੇ ਕਾਰਨਾਂ ਦਾ, ਉਹਨਾਂ ਦਾ ਇਸ ਖੇਤਰ 'ਚ ਆਉਣ ਦਾ, ਇਹਦੇ ਉੱਤੇ ਕੋਈ ਵਿਚਾਰ ਚਰਚਾ ਨਹੀਂ, ਕੋਈ ਸਟੱਡੀ ਨਹੀਂ, ਕੋਈ ਸਰਵੇ ਨਹੀਂ, ਕੋਈ ਮੰਥਨ ਨਹੀਂ। ਤਰੀਕਾਕਾਰ ਕਿਹੜਾ? ਫਿਰ ਉਹੀ ਉਹਨਾਂ ਵਾਲਾ ਹੀ ਕਿ ਹਾਂ ਜਿਵੇਂ ਉਹ ਗੋਲੀ ਚਲਾਉਂਦੇ ਉਵੇਂ ਅਸੀਂ ਚਲਾਵਾਂਗੇ, ਫਿਰ ਅਦਾਲਤਾਂ ਦਾ ਕੀ ਲੋੜ ਰਹੇਗੀ ਜੀ? ਤਾਂ ਫਿਰ ਤੁਸੀਂ ਅਦਾਲਤੀ ਪ੍ਰਕਿਰਿਆ ਤਹਿਤ ਦਬਾਓ ਸਜ਼ਾ, ਉਧਰ ਨੂੰ ਵੀ ਨਹੀਂ ਜਾ ਰਹੇ। ਹਾਂ, ਮਾਂ-ਬਾਪ ਚੱਕ ਲਏ ਜੀ, ਹਾਂ ਹੁਣ ਗੋਲਡੀ ਬਰਾੜ ਦੇ ਮਾਂ-ਪਿਓ ਚੱਕ ਲਏ, ਤੁਸੀਂ ਤਾਂ ਗੋਲਡੀ ਬਰਾੜ ਵੀ ਫੜ ਲਿਆ ਸੀ ਇੱਕ ਵਾਰ ਕੈਨੇਡਾ ਤੋਂ, ਫੜ ਲਿਆ ਸੀ, ਬਿਲਕੁਲ ਜੀ, ਬੜਾ ਐਲਾਨ ਕੀਤਾ ਸੀ, ਕੀ ਬਣਿਆ ਉਹਦਾ? ਤੇ ਹੁਣ ਇੱਥੇ ਉਹਦੇ ਮਾਪਿਆਂ ਨੂੰ, ਕਿਹੜੇ ਮਾਪੇ ਚਾਹੁੰਦੇ ਹੁੰਦੇ ਜੀ ਕਿ ਮੇਰਾ ਪੁੱਤ ਮਤਲਬ ਮੌਤ ਦੇ ਰਾਹ ਤੁਰੇ? ਕਿਹੜੇ ਮਾਪੇ ਚਾਹਣਗੇ ਮੇਰਾ ਪੁੱਤ ਇਹੋ ਜਿਹਾ ਕੁਝ ਬਣੇ? ਸਹੀ ਗੱਲ, ਠੀਕ ਹੈ ਜੀ। ਕਹਿੰਦੇ ਕਿ ਉਹਨਾਂ ਦੇ ਘਰਾਂ 'ਚ ਪੈਸਾ ਆਉਂਦਾ ਜੀ, ਕਰੋ ਜਾਂਚ ਪੈਸੇ ਦੀ, ਪਰ ਪੁਰਾਣੇ ਮਾਮਲਿਆਂ 'ਚ ਅੱਜ ਚੱਕਣ ਦੇ ਪਹਿਲੂ ਕੀ ਨੇ, ਇਹ ਸਾਰਿਆਂ ਦੇ ਸਮਝ ਆਉਂਦਾ ਕਿ ਤੁਸੀਂ 2027 ਨੂੰ ਧਿਆਨ 'ਚ ਰੱਖ ਕੇ ਏਜੰਡਾ ਸੈੱਟ ਕਰ ਰਹੇ ਹੋ। ਪਰ ਜੇ ਤੁਸੀਂ 72 ਘੰਟਿਆਂ 'ਚ ਇੰਨਾ ਕੰਟਰੋਲ ਕਰ ਲਿਆ, ਤੇ ਕੈਨੇਡਾ ਤੋਂ ਕਿਉਂ ਇਹ ਗੱਲਾਂ ਬਾਰ-ਬਾਰ ਆਉਂਦੀਆਂ ਨੇ ਕਿ ਭਾਰਤ ਦੀਆਂ ਜੇਲ੍ਹਾਂ ਤੋਂ ਇਹ ਸਾਰਾ ਕੁਝ ਚੱਲਦਾ ਜੀ ਇੱਥੋਂ ਬੈਠ ਕੇ? ਉਹ ਜੇਲ੍ਹਾਂ ਨੇ ਕਿ ਉਹਨਾਂ ਦੇ ਦਫ਼ਤਰ ਨੇ? ਉਹ ਬੈਠਕਾਂ ਦੇ ਵਿੱਚ ਉੱਥੋਂ ਦਫ਼ਤਰ ਚੱਲਦੇ ਆ ਉਹਨਾਂ ਦੇ ਜੀ, ਸਹੀ, ਕਿ ਉਹ ਇੱਥੋਂ ਬੈਠ ਕੇ ਜਬਰੀ ਵਸੂਲੀ, ਫਿਰੌਤੀ, ਕਿਸੇ ਦੀ ਜ਼ਿੰਦਗੀ ਮੌਤ ਤੈਅ ਕਰ ਰਹੇ ਨੇ। ਹੁਣ ਕੈਨੇਡਾ ਦੇ ਵਿੱਚ ਦੋਹਰਾ ਵਰਤਾਰਾ ਸਾਡੇ ਲਈ, ਉੱਥੇ ਪੰਜਾਬੀ ਭਾਈਚਾਰਾ
ਸਮੁੱਚਾ ਹੁਣ ਸਰੀ ਦਾ ਹਵਾਲਾ ਆ ਰਿਹਾ, ਪਹਿਲਾਂ ਪੀਲ ਪੁਲਿਸ ਦੇ ਹਵਾਲੇ ਨਾਲ ਰਿਪੋਰਟਾਂ ਆਈਆਂ ਸੀ, ਹਾਂਜੀ ਬਿਲਕੁਲ। ਹੁਣ ਸਰੀ ਦੇ ਮੇਅਰ ਦੇ ਹਵਾਲੇ ਨਾਲ ਕਿ ਸਾਨੂੰ ਐਮਰਜੈਂਸੀ ਲਾਉਣੀ ਪੈ ਰਹੀ ਹੈ। ਉਹ ਕਿਉਂਕਿ ਉੱਥੇ ਪੁਲਿਸ ਏਦਾਂ ਬਾਹਰ ਜਾ ਕੇ ਗੱਲ ਨਹੀਂ ਕਰ ਸਕਦੀ ਕਿ ਲੀਡਰ ਦਾ ਫੋਨ ਆ ਗਿਆ ਤੇ ਪੁਲਿਸ ਵਰਦੀ ਤੋਂ ਬਾਹਰ ਹੋ ਗਈ। ਉੱਥੇ ਤਾਂ ਨਿਯਮ ਕਾਨੂੰਨ ਮਾੜੇ ਮੋਟੇ ਹੈਗੇ ਨੇ, ਪਰ ਉਹ ਜਿਹੋ ਜਿਹੇ ਕਾਨੂੰਨ ਨੇ ਉਹਦਾ ਫਾਇਦਾ ਪੂਰੀ ਤਰ੍ਹਾਂ ਚੁੱਕਿਆ ਜਾ ਰਿਹਾ। ਜੀ ਜੀ ਬਿਲਕੁਲ। ਹੁਣ ਉਸ ਪ੍ਰਕਿਰਿਆ ਦੇ ਵਿੱਚ ਕਹਿੰਦੇ ਜੀ ਉੱਥੇ ਐਮਰਜੈਂਸੀ ਲਾ ਕੇ ਥੋੜੀਆਂ ਪੁਲਿਸ ਦੀਆਂ ਸ਼ਕਤੀਆਂ ਵਧਾਉਣ ਦੀ ਕਵਾਇਦ ਹੈ ਤਾਂ ਕਿ ਸਾਰਾ ਕੁਝ ਕੰਟਰੋਲ ਹੋ ਸਕੇ। ਹੁਣ ਉੱਥੇ ਪੰਜਾਬੀ ਭਾਈਚਾਰਾ ਦੂਰਾ ਪੀੜਤ ਹੈ। ਬਿਲਕੁਲ। ਇੱਕ ਪਾਸੇ ਇਹੀ ਗੈਂਗਸਟਰਾਂ ਦੇ ਹਵਾਲੇ ਉਹਨਾਂ ਕੋਲੋਂ ਵਸੂਲੀਆਂ ਹੋ ਰਹੀਆਂ ਨੇ, ਜਿਨ੍ਹਾਂ ਨੇ ਉੱਥੇ ਜਾ ਕੇ ਮਿਹਨਤ ਮਸ਼ੱਕਤ ਕਰਕੇ 4 ਛਿੱਲੜ ਜੋੜ ਲਏ, ਉੱਥੇ ਆਪਣੀ ਥਾਂ ਬਣਾ ਲਈ, ਉਹਨਾਂ ਨੂੰ ਤਾਂ ਜਬਰੀ ਵਸੂਲੀ ਹੋ ਰਹੀ ਹੈ ਨਾ, ਉਹਨਾਂ ਤੋਂ ਉਗਰਾਹੀ ਕੀਤੀ ਜਾ ਰਹੀ ਹੈ, ਉਧਰੋਂ ਪੀੜਤ ਨੇ। ਦੂਏ ਪਾਸੇ ਉਹ ਪੰਜਾਬੀ ਭਾਈਚਾਰਾ ਇਸ ਲਈ ਕੈਨੇਡਾ ਤੋਂ ਲੈ ਕੇ ਦੁਨੀਆ ਭਰ ਚ ਉਹਨਾਂ ਦੇ ਅਕਸ ਕੇ ਜੀ ਆ ਤਾਂ ਪੰਜਾਬ ਤੋਂ ਆ ਗਿਆ ਕੁਝ ਕਰ ਰਹੇ ਨੇ, ਇਹ ਤਾਂ ਭਾਰਤ ਤੋਂ ਆ ਗਿਆ ਕੁਝ ਕਰ ਰਹੇ ਨੇ। ਹੁਣ ਉਹ ਉਹਦੇ ਵਿੱਚ ਵੀ ਪੀੜਤ ਨੇ ਕਿਉਂਕਿ ਉਹਨਾਂ ਦੇ ਉੱਤੇ ਦੋਸ਼ ਲੱਗਦਾ ਜੀ ਕਿ ਗੈਂਗਸਟਰ ਇਹ ਨੇ ਜੀ। ਸੋ ਦੋਏ ਪਾਸੇ ਫਸ ਗਿਆ ਪੰਜਾਬੀ ਭਾਈਚਾਰਾ, ਲੁੱਟ ਵੀ ਹੋ ਰਹੀ ਆ ਤੇ ਉਹਦੀ ਦਿੱਖ ਤੇ ਵੀ ਅਸਰ ਪੈ ਰਿਹਾ। ਸੋ ਇਸ ਲਈ ਬਹੁਤ ਪਹਿਲੂ ਗੰਭੀਰ ਹੈ। ਸਾਡੀ ਸਰਕਾਰ, ਭਾਰਤ ਸਰਕਾਰ ਕਹੀ ਜਾਂਦੀ ਹੈ ਜੀ ਕਿ ਇਹੋ ਜਿਹਾ ਕੁਝ ਨਹੀਂ ਜੀ, ਇੱਥੋਂ ਕੁਝ ਨਹੀਂ ਚੱਲਦਾ, ਪਰ ਨਿੱਜਰ ਕਤਲਕਾਂਡ ਤੋਂ ਲੈ ਕੇ ਹੁਣ ਤੱਕ ਦੀਆਂ ਵਾਰਦਾਤਾਂ ਦੇ ਹਵਾਲੇ ਨਾਲ ਲਗਾਤਾਰ ਇਹ ਸਵਾਲ ਪੈਦਾ ਹੋਈ ਜਾਂਦੇ ਨੇ ਜੀ ਕਿ ਇੱਧਰ ਵੀ ਉਹਨਾਂ ਦਾ ਦਬਦਬਾ, ਉੱਧਰ ਵੀ ਉਹਨਾਂ ਦਾ ਦਬਦਬਾ, ਇਹ ਕਿੰਨੇ ਕੁ ਵੱਡੀ ਸਰਕਾਰਾਂ ਤੋਂ ਵੀ ਵੱਡੀ ਸਰਕਾਰਾਂ ਬਣ ਗਏ ਤੇ ਕਿਹਦੀ ਸ਼ਹਿਤ ਨੇ, ਇਹ ਵੀ ਸਵਾਲ ਹੈ। ਤੇ ਇਹ ਕਿਉਂ ਬਣ ਰਹੇ ਨੇ ਤੇ ਇਹਨਾਂ ਨੂੰ ਵਾਪਸ ਕਿਵੇਂ ਲਿਆਂਦਾ ਜਾ ਸਕਦਾ ਮੁੱਖ ਧਾਰਾ ਦੇ ਵਿੱਚ, ਹੈ ਨਾ, ਇਹਦੇ ਉੱਤੇ ਕੋਈ ਵੀ ਧਿਰ ਮੰਥਨ ਕਰਨ ਲਈ ਤਿਆਰ ਨਹੀਂ। ਤੇ ਜਿਹੜੇ ਤਰੀਕਾਕਾਰ ਅਪਣਾਏ ਜਾ ਰਹੇ ਨੇ ਉਹ ਗੋਲੀ ਦਾ ਬਦਲਾ ਗੋਲੀ, ਉਹ ਪੰਜਾਬ ਦੇ ਲਈ ਨੁਕਸਾਨਦੇਹ ਸਾਬਤ ਹੋ ਸਕਦਾ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਸ਼ਰਮਾ ਜੀ ਆਪਾਂ ਭਾਜਪਾ ਦੀ, ਪੰਜਾਬ ਦੇ ਵਿੱਚ ਕਹਿੰਦੇ ਕੋਈ ਨਵਾਂ ਪ੍ਰਧਾਨ ਤਲਾਸ਼ ਰਹੇ ਨੇ ਜੀ। ਇਹ ਦੇਖੋ ਸੁਨੀਲ ਜਾਖੜ ਉਹ ਤਾਂ ਖੁਦ ਬੀਜੇਪੀ ਦੇ ਪ੍ਰਧਾਨਗੀ ਤੋਂ ਅਸਤੀਫਾ ਦੇ ਬੈਠੇ ਸੀ ਤੇ ਪਰ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਚੜਿਆ ਤੇ ਕਿੰਨੀ ਦੇਰ ਉਹ ਸਾਈਡਲਾਈਨ ਰਹੇ, ਚੁੱਪ ਰਹੇ। ਫਿਰ ਮੋਦੀ ਜੀ ਇੱਕ ਵਾਰ ਆਏ, ਮਿਲ ਲਏ, ਫਿਰ ਵਿਆਹ ਚ ਆ ਗਈ ਜੀ, ਰਿਸ਼ਤੇਦਾਰੀ ਚ, ਉੱਥੇ ਗੱਲਬਾਤ ਜੀ ਹੋ ਗਈ, ਪਰ ਉਹਦੇ ਬਾਵਜੂਦ ਵੀ ਮਤਲਬ ਕਿ ਉਵੇਂ ਸਰਗਰਮ ਨਹੀਂ ਹੋਈ ਸੀ। ਫਿਰ ਅਚਾਨਕ ਉਹਨਾਂ ਨੇ ਫਿਰ ਸਰਗਰਮੀ ਫੜੀ ਤੇ ਹੁਣ ਜਿਵੇਂ ਉਹ ਲਗਭਗ ਬੀਜੇਪੀ ਦੀ ਰਾਜਨੀਤੀ ਚ ਸੈਟਲ ਜੇ ਹੋ ਗਈ ਕਿਉਂਕਿ ਮਾਘੀ ਮੇਲੇ ਵਾਲੀ ਕਾਨਫਰੰਸ ਜਿਵੇਂ ਉਹਨਾਂ ਨੇ ਕਿਹਾ ਮੱਝ ਬਰਾਬਰ ਕੱਢਾਂਗੇ, ਹੈ ਨਾ ਜੀ, ਤੇ ਇਹਦਾ ਮਤਲਬ ਉਹ ਇੰਜ ਛੱਡਣ ਵਾਲੇ ਨਹੀਂ ਅਜੇ, ਨਾ ਪ੍ਰਧਾਨਗੀ ਤੇ ਨਾ ਭਾਜਪਾ। ਸਹੀ। ਤੇ ਜੇ ਉਹ ਇੰਜ ਛੱਡਣ ਵਾਲੇ ਨਹੀਂ ਫਿਰ ਪ੍ਰਧਾਨਗੀ ਬਦਲਣ ਦੀ ਗੱਲ ਕਿੱਥੋਂ ਚੱਲੀ। ਦੋ ਪਹਿਲੂ ਨੇ ਪ੍ਰਵੀਨ ਜੀ। ਪਹਿਲਾ ਪਹਿਲੂ ਤਾਂ ਇਹ ਹੈ ਕਿ 3 ਸਾਲਾਂ ਦਾ ਟਰਮ ਹੁੰਦੀ ਹੈ ਪ੍ਰਧਾਨ ਦੀ, ਤੇ 2023 ਚ ਬਣੇ ਸੀ, 2026 ਜੁਲਾਈ ਅਗਸਤ ਸ਼ਾਇਦ ਇਹਦੀ ਟਰਮ ਖਤਮ ਹੋ ਰਹੀ ਆ। ਪਰ ਬੀਜੇਪੀ 2027 ਦੀਆਂ ਚੋਣਾਂ ਨੂੰ ਧਿਆਨ ਚ ਰੱਖਦੇ ਆ ਫਿਰ 4 ਮਹੀਨੇ 5 ਮਹੀਨੇ 6 ਮਹੀਨੇ ਪਹਿਲਾਂ ਤਾਂ ਨਹੀਂ ਪ੍ਰਧਾਨ ਬਦਲੂਗੀ। ਜੇ ਬਦਲਣਾ ਤਾਂ ਹੁਣ ਬਦਲੂਗੀ, ਨਹੀਂ ਫਿਰ ਉਸ ਟਾਈਮ ਤੋਂ ਬਾਅਦ, ਚੋਣਾਂ ਤੋਂ ਬਾਅਦ ਬਦਲੂਗੀ ਜੀ। ਇਸ ਨੁਕਤੇ ਨੂੰ ਧਿਆਨ ਚ ਰੱਖਦੇ ਹੋਏ ਪਹਿਲੂ ਇਹ ਉੱਪਰ ਹੈ ਕਿ ਜੇ ਜਾਖੜ ਨੂੰ ਹਟਾਇਆ ਜਾ ਰਿਹਾ, ਕੀ ਹੁਣੇ ਹਟਾਇਆ ਜਾ ਰਿਹਾ, ਹੁਣ ਉਹਦੇ ਵਿੱਚ ਕੀ ਪਹਿਲੂ ਤੁਰ ਰਿਹਾ? ਪਹਿਲੂ ਇਹ ਤੁਰ ਰਿਹਾ ਕਿ ਪੰਜਾਬ ਚ ਆਪਾਂ ਜੱਟ ਸਿੱਖ ਦੀ ਵੋਟ ਵੀ ਚਾਹੁੰਦੇ ਆ, ਆਪਾਂ ਸਮੁੱਚੀ ਸਿੱਖ ਭਾਈਚਾਰੇ ਚ ਵੀ ਵੋਟ ਚਾਹੁੰਦੇ ਆ, ਆਪਾਂ ਦਲਿਤ ਭਾਈਚਾਰਾ, SC BC ਭਾਈਚਾਰਾ, ਚਾਹੇ ਉਹ ਜਿਹੜੇ ਮਰਜ਼ੀ ਧਰਮ ਨਾਲ ਸੰਬੰਧ ਰੱਖਦਾ ਹੋਵੇ, ਉਹਨਾਂ ਦੀ ਵੋਟ ਵੀ ਚਾਹੁੰਦੇ ਆ। ਸਹੀ ਗੱਲ। ਪਰ ਆਪਾਂ ਦੋਏ ਪ੍ਰਧਾਨ ਤਾਂ ਬਣਾਏ ਹੋਏ ਆ ਹਿੰਦੂ ਚਿਹਰੇ। ਇਹ ਬੀਜੇਪੀ ਦੇ ਅੰਦਰ ਦਾ ਮੰਥਨ ਹੈ। ਸਹੀ ਹੈ। ਇੱਕ ਪਾਸੇ ਤਾਂ ਉਹਨਾਂ ਨੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ, ਦੂਜੀ ਪਾਰਟੀ ਤੋਂ ਆਇਆ ਸੀ, ਇਸ ਲਈ ਉਹਨਾਂ ਦਾ ਆਪਣਾ ਕੈਡਰ, ਆਪਣੀ ਪੱਕੇ RSS ਵਾਲੇ ਨਾਰਾਜ਼ ਹੋ ਰਹੇ ਸੀ, ਇਸ ਲਈ ਅਸ਼ਵਨੀ ਸ਼ਰਮਾ ਨੂੰ ਠੰਡ ਮਿੱਠ ਕਰਨ ਦੇ ਲਈ ਬਣਾਤਾ। ਤੇ ਹੁਣ ਅਸ਼ਵਨੀ ਸ਼ਰਮਾ ਨੂੰ ਜੇ ਹਟਾਉਂਦੇ ਨੇ ਫਿਰ ਉਹ ਸੁਨੇਹਾ ਜਾਂਦਾ। ਇਸ ਲਈ ਜੇ ਜਾਖੜ ਨੂੰ ਇਸ ਨੁਕਤੇ ਤੋਂ ਹਟਾਉਂਦੇ ਨੇ ਕਿ ਤੁਸੀਂ ਹਿੰਦੂ ਚਿਹਰਾ ਜੀ, ਸਾਨੂੰ ਤਾਂ ਜੱਟ ਸਿੱਖ ਚਿਹਰਾ ਚਾਹੀਦਾ ਜਾਂ ਸਿੱਖ ਚਿਹਰਾ ਚਾਹੀਦਾ, ਫਿਰ ਜਾਖੜ ਸਾਹਿਬ ਸੋਚ ਲੈਣੇ ਤੋਂ ਬਾਅਦ ਕਿਹੜੀ ਪਾਰਟੀ ਜਾਣਾ। ਇਸੇ ਗੱਲ ਕਰਕੇ ਤਾਂ ਕਾਂਗਰਸ ਛੱਡੀ ਸੀ। ਸਹੀ ਗੱਲ, ਬਿਲਕੁਲ, ਕਿ ਹਾਂ ਜੀ ਮਤਲਬ ਕਿ ਮੈਨੂੰ ਮੁੱਖ ਮੰਤਰੀ ਬਣਾਉਂਦੇ ਰਹਿ ਗਏ ਜੀ, ਕਿਉਂਕਿ ਉਹ ਤਾਂ ਜੀ ਕਹਿੰਦੇ ਜੱਟ ਸਿੱਖੇ ਚੱਲ ਸਕਦਾ ਪੰਜਾਬ 'ਚ। ਸਹੀ ਗੱਲ, ਬਿਲਕੁਲ। ਮਤਲਬ ਇਹ ਪੰਜਾਬ ਦਾ ਮਸਲਾ ਨਹੀਂ ਹੈ, ਪਾਰਟੀਆਂ ਦੇ ਅੰਦਰ ਦਾ ਮਸਲਾ। ਜੇ ਉਸ ਸਮੇਂ ਚੰਨੀ ਸਾਹਿਬ ਜਾਖੜ ਬਣਾਇਆ ਹੁੰਦਾ, ਪੰਜਾਬ ਨੇ ਜਾਖੜ ਨੂੰ ਵੀ ਪ੍ਰਵਾਨ ਕਰ ਲੈਣਾ ਸੀ ਜੀ। ਸਹੀ ਹੈ। ਤੇ ਜਦੋਂ ਚੰਨੀ ਬਣਾਇਆ ਤਾਂ ਚੰਨੀ ਨੂੰ ਪ੍ਰਵਾਨ ਕੀਤਾ, ਸਾਰੇ ਵਰਗਾਂ ਨੇ ਪ੍ਰਵਾਨ ਕੀਤਾ। ਅੱਜ ਵੀ ਚੰਨੀ ਦੀ ਚਰਚਾ ਤੁਰਦੀ ਹੈ ਸਾਰੇ ਵਰਗਾਂ 'ਚ, ਚਾਹੇ ਇਹਨਾਂ ਦੀ ਪਾਰਟੀ ਦੇ ਅੰਦਰ ਜੋ ਮਰਜ਼ੀ ਡਰਾਮੇ ਹੋਈ ਜਾਣ। ਸੋ ਇਸ ਨੁਕਤੇ ਤੋਂ ਫਿਰ ਜਾਖੜ ਨੂੰ ਸੋਚਣਾ ਪੈਣਾ ਕਿ ਜੇ ਇਸੇ ਨੁਕਤੇ ਤੋਂ ਤੁਹਾਨੂੰ ਹਟਾਇਆ ਜਾਂਦਾ ਫਿਰ ਤੁਸੀਂ ਕੀ ਕਰਨਾ। ਪਰ ਬੀਜੇਪੀ ਇਹ ਵੀ ਜਾਣਦੀ ਹੈ ਕਿ ਜਾਖੜ ਸਰਵ ਪ੍ਰਮਾਣਿਤ ਲੀਡਰ ਤਾਂ ਹੈ। ਸਹੀ ਹੈ। ਬੇਸ਼ੱਕ ਅੱਜ ਬੀਜੇਪੀ 'ਚ ਤਾਂ ਵੀ ਜਦੋਂ ਬੋਲਦਾ ਤਾਂ ਦੂਜੇ ਧਿਰਾਂ ਵੀ ਉਹਦੀ ਗੱਲ ਸੁਣਦੀਆਂ ਨੇ।
ਜੀ ਹੋਰਾਂ ਨੂੰ ਸੁਣ ਨਾ ਸੁਣਨ, ਹੂੰ, ਕਿਉਂਕਿ ਬਾਕੀਆਂ ਤਾਂ ਪੰਜਾਬੀ ਵੀ ਨਹੀਂ ਬੋਲਣੀ ਆਉਂਦੀ ਇਹਨਾਂ ਦੇ ਇੱਥੇ ਵਾਲੇ ਲੀਡਰਾਂ ਨੂੰ। ਜੀ ਜੀ ਸਹੀ ਹੈ। ਤੋ ਇਹ ਇਸ ਲਈ ਉਹਨੂੰ ਸੁਣਦੇ ਤਾਂ ਹਨ। ਹੂੰ ਫਿਰ ਦੂਜਾ, ਉਹ ਮਾਲਵੇ ਤੋਂ ਆਉਂਦੇ ਤੇ ਮਾਲਵੇ ਦੇ ਵਿੱਚ ਚੰਗੀ ਪਕੜ ਹੈਗੀ ਆ ਉਹਨਾਂ ਦੀ ਵੀ। ਤੇ ਸਹੀ ਮਾਲਵੇ 'ਚ ਉਹਨਾਂ ਨੇ ਹੁਣੇ ਮਾਘੀ ਮੇਲੇ ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਰੈਲੀ ਚਾਹੇ ਉਹ ਪੈਲਸ 'ਚ ਕੀਤੀ ਕਰਕੇ ਦਿਖਾਤੀ, ਉਹ ਇਹਨਾਂ ਦੀ ਅਗਵਾਈ 'ਚ ਹੋਈ। ਹੂੰ ਤੋ ਇਹ ਇਸ ਲਈ ਫਿਰ ਉਹ ਇੱਕ ਹੋਰ ਨੁਕਤੇ ਤੇ ਜਾਣ ਦੀ ਸੋਚ ਰਹੇ ਨੇ। ਜੀ ਉਹ ਨੁਕਤਾ ਬੀਜੇਪੀ ਇਹ ਲੱਭ ਰਹੀ ਹੈ ਕਿ ਕਿਉਂ ਨਾ ਆਪਾਂ ਮਾਝਾ, ਮਾਲਵਾ, ਦੁਆਬਾ ਦੇ 3 ਜ਼ੋਨ ਬਣਾ ਕੇ 3 ਪ੍ਰਧਾਨ ਹੋਰ ਲਾ ਦਈਏ ਨਾਲ ਠੀਕ ਆ। ਜ਼ੋਨ ਬਾਈ। ਉਹਦੇ ਵਿੱਚ ਆਪਾਂ ਸਿੱਖ ਭਾਈਚਾਰਾ ਵੀ ਐਡਜਸਟ ਕਰ ਲਈਏ, ਉਹ 'ਚ ਆਪਾਂ ਜੱਟ ਸਿੱਖ ਵੀ ਐਡਜਸਟ ਕਰ ਲਈਏ, ਉਹ 'ਚ ਦਲਿਤ ਭਾਈਚਾਰੇ ਨੂੰ, SC BC ਭਾਈਚਾਰੇ ਨੂੰ ਐਡਜਸਟ ਕਰ ਲਈਏ। ਇਸ ਤਰ੍ਹਾਂ ਆਪਾਂ ਸਾਰੇ ਵਰਗ ਕਵਰ ਕਰ ਲਈਏ। ਹੁਣ ਇਸ ਨੁਕਤੇ ਤੇ ਗੱਲ ਸਿਰੇ ਚੜ੍ਹਦੀ ਆ। ਪ੍ਰਧਾਨ ਬਦਲਣ ਲਈ ਜਿਹੜੀ ਧਿਰ ਰੌਲਾ ਪਾ ਰਹੀ ਆ ਉਹਦੀ ਗੱਲ ਸਿਰੇ ਚੜ੍ਹਦੀ ਆ। ਜਿਵੇਂ ਆਪਾਂ SYL ਤੇ ਗੱਲ ਕਰ ਰਹੇ ਸੀ ਨਾ ਕਿ ਮਤਲਬ ਕਿ ਨਾਇਬ ਸਿੰਘ ਸੈਣੀ ਥੋੜਾ ਫੈਸਲਾ ਕਰੂਗਾ, ਫੈਸਲਾ ਤਾਂ ਦਿੱਲੀ ਵਾਲੇ ਕਰਨਗੇ, ਉਹਦੇ ਆਕਾ ਹੀ ਕਰਨਗੇ। ਉਸੇ ਤਰ੍ਹਾਂ ਕਹਿੰਦੇ ਜੀ JP ਨੱਡਾ ਨੇ ਜੀ ਪ੍ਰਵਾਨ ਨਹੀਂ ਕੀਤਾ ਸੀ ਅਸਤੀਫਾ ਜਾਖੜ ਦਾ। JP ਨੱਡਾ ਕੌਣ ਹੁੰਦਾ ਪ੍ਰਵਾਨ ਨਾ ਪ੍ਰਵਾਨ ਕਰਨਾ? ਸਹੀ ਗੱਲ, ਬਿਲਕੁਲ। ਉਹ ਤਾਂ ਅਮਿਤ ਸ਼ਾਹ ਮੋਦੀ ਨੂੰ ਪੁੱਛ ਕੇ ਕਰਨਾ ਨਾ, ਹਾਂ ਨਾ। ਤੇ ਹੁਣ ਕਹਿੰਦੇ ਜੀ ਨਵੇਂ ਪ੍ਰਧਾਨ ਸਾਹਿਬ ਬਦਲਣਾ ਚਾਹੁੰਦੇ ਆ ਜੀ ਪੰਜਾਬ ਦੇ ਪ੍ਰਧਾਨ ਨੂੰ। ਨਵੇਂ ਪ੍ਰਧਾਨ ਦੀ ਕੀ ਹਿੰਮਤ ਬਦਲ ਲੂਗਾ ਜਿਹਨੂੰ ਪੂਣੀ ਤੋਂ ਫੜ ਕੇ ਪਿੱਛੇ ਕਰ ਦਿੱਤਾ ਜਾਂਦਾ ਹੋਵੇ? ਸਹੀ ਗੱਲ, ਬਿਲਕੁਲ, ਹੈ ਨਾ। ਉਹ ਪ੍ਰਧਾਨ ਬਦਲਣ ਦੀ ਹਿੰਮਤ ਕਰੂਗਾ? ਤੋ ਇਸ ਲਈ ਇਹ ਤਾਂ ਪਤਾ ਕਿ ਫੈਸਲੇ ਕਿੱਥੋਂ ਹੋਣੇ, ਪਰ ਫੈਸਲਾ ਹੋਣਾ ਜ਼ਰੂਰ ਹੈ ਕੋਈ, ਕਿਉਂਕਿ 2027 ਨੂੰ ਲੈ ਕੇ ਬੀਜੇਪੀ ਪੰਜਾਬ ਦੇ ਲਈ ਬਹੁਤ ਸੀਰੀਅਸ, ਬਹੁਤ ਗੰਭੀਰਤਾ ਨਾਲ ਅੱਗੇ ਵੱਧ ਰਹੀ ਆ ਤੇ ਉਹ ਬੜੀ ਪਲਾਨ ਯੋਜਨਾ ਨਾਲ ਪੰਜਾਬ 'ਚ ਦਾਖਲ ਹੋ ਰਹੀ ਆ। ਸੋ ਇਸ ਲਈ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਵਾਲੇ ਪਾਸੇ ਜਦੋਂ ਤੁਰੂਗੀ ਤਾਂ ਦੇਖਾਂਗੇ। ਫਿਲਹਾਲ ਉਹ ਰਾਜਨੀਤਿਕ ਦਾਅ ਪੇਚਾਂ ਨਾਲ ਦਾਖਲ ਹੋ ਰਹੀ ਆ। ਸਹੀ ਹੈ, ਸਹੀ, ਬਿਲਕੁਲ ਜੀ। ਅਗਲੀ ਗੱਲ ਕਰੀਏ ਜਾਂਦੇ ਜਾਂਦੇ ਆਪਾਂ, ਜਿਹੜਾ ਭਾਰਤ ਦਾ ਸਮਝੌਤਾ ਹੋਇਆ ਯੂਰੋਪੀਅਨ ਯੂਨੀਅਨ ਦੇ ਨਾਲ, ਸ਼ਰਮਾ ਜੀ, ਕੀ ਇਹ ਕੂਟਨੀਤੀ ਦੇ ਲਿਹਾਜ਼ ਦੇ ਨਾਲ ਅਮਰੀਕਾ ਨੂੰ, ਟਰੰਪ ਨੂੰ ਜਵਾਬ ਹੈ ਜੀ ਭਾਰਤ ਦਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਸ ਮੌਕੇ ਲਗਭਗ ਵਿਸ਼ਵ ਭਰ ਦੇ ਵਿੱਚ ਆਪਸ ਵਿੱਚ ਟੁੱਟ ਭੱਜ, ਆਪਸ ਵਿੱਚ ਕੜੱਤਣ, ਆਪਸ ਵਿੱਚ ਤਣਾਅ ਜਿਨ੍ਹਾਂ ਮੁਲਕਾਂ 'ਚ ਸੀ, ਉਹਨਾਂ ਮੁਲਕਾਂ ਨੂੰ ਵੀ ਟਰੰਪ ਨੇ ਨੇੜੇ ਲਿਆਤਾ ਜੀ। ਕਿਉਂਕਿ ਸਾਰੇ ਮੁਲਕਾਂ ਦੇ ਵਿੱਚ ਇੱਕ ਗੱਲ ਤਾਂ ਤੁਰ ਪਈ ਆ ਕਿ ਵੀ ਟਰੰਪ ਜਿਵੇਂ ਸਰਪੰਚ ਵਾਂਗ ਵਿਵਹਾਰ ਕਰ ਰਿਹਾ ਦੁਨੀਆ ਦਾ ਸਰਪੰਚ ਬਣ ਕੇ। ਸਹੀ ਹੈ। ਇਸ ਲਈ ਆਪਾਂ ਨੂੰ ਆਪਣੇ ਆਪਣੇ ਮੁਲਕਾਂ ਦੇ ਲਈ ਖੜਨਾ ਪੈਣਾ। ਉਹਦੇ ਵਿੱਚੋਂ ਤੁਸੀਂ ਇਹ ਦੇਖੋ ਕਿ ਭਾਰਤ ਤੇ ਕੈਨੇਡਾ ਦੀ ਦੁਆਰਾ ਨੇੜਤਾ ਦੀ ਗੱਲ ਤੁਰੀ ਆ। ਜੀ ਸਹੀ ਹੈ। ਸੋ ਇਸੇ ਚੋਂ ਹੈ ਨਾ, ਇਹੀ ਪਹਿਲੂ ਹੈ। ਤੇ ਇੱਧਰ ਚੀਨ ਤੇ ਰੂਸ ਵਾਲਾ ਰਾਬਤਾ ਸਾਰੇ ਦੇਖ ਰਹੇ ਨੇ। ਤੇ ਇਹਦੇ ਵਿੱਚੋਂ ਹੀ ਯੂਰੋਪੀਅਨ ਯੂਨੀਅਨ ਦੇ ਨੁਮਾਇੰਦਿਆਂ ਨੂੰ, ਦੋਵਾਂ ਮੁਖੀਆਂ ਨੂੰ ਭਾਰਤ ਬਣਾਉਣਾ, ਮੁੱਖ ਮਹਿਮਾਨ ਬਣਾਉਣਾ, ਨਰਿੰਦਰ ਮੋਦੀ ਦਾ ਮਤਲਬ ਉਸ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਆਪਣੇ ਤੇ ਫੋਕਸ ਕਰਕੇ ਉਹਨਾਂ ਨੂੰ ਖੜਿਆ ਕਰਕੇ ਸਾਰੀ ਪਰੇਡ ਦਿਖਾਉਣਾ, ਉਹ ਵੀ ਦੁਨੀਆ ਨੂੰ ਸੁਨੇਹਾ ਵਰਗਾ ਸੀ। ਆਪਾਂ ਕੱਲ ਗੱਲ ਕਰ ਰਹੇ ਸੀ ਜੀ। ਤੋ ਉਸੇ ਦੇ ਵਿੱਚੋਂ ਹੁਣ ਇਹ ਸਮਝੌਤਾ 18 ਸਾਲ ਤੋਂ ਲਟਕ ਰਿਹਾ ਸੀ। ਇਹ ਸਮਝੌਤਾ 18 ਸਾਲ ਤੋਂ ਜੀ। ਤੇ ਜੇ ਹੁਣ ਸਿਰੇ ਚੜ ਰਿਹਾ, ਕੀ ਇਹ ਟਰੰਪ ਦੇ ਟੈਰਿਫ ਦਾ ਅਸਰ ਹੈ? ਟਰੰਪ ਨੂੰ ਫਿਰ ਜਵਾਬ ਇਸ ਲਈ, ਦੇਖੋ ਚੰਗੀ ਗੱਲ ਹੈ ਜੇ ਕੂਟਨੀਤੀ ਨਾਲ ਜਵਾਬ ਦਿੱਤਾ ਜਾ ਰਿਹਾ, ਪਰ ਭਾਰਤ ਜਿਸ ਤਰੀਕੇ ਨਾਲ ਸਪਸ਼ਟਵਾਦ ਲਈ ਜਾਣਿਆ ਜਾਂਦਾ ਹੈ, ਉਹਦਾ ਅਜੇ ਇੰਤਜ਼ਾਰ ਹੈ ਕਿ ਮੋਦੀ ਜੀ ਸਾਹਮਣੇ ਆ ਕੇ ਜਵਾਬ ਦੇਣ ਦਾ ਕਦੋਂ ਹਿੰਮਤ ਕਰਨੀ ਹੈ। ਜੀ ਸਹੀ ਹੈ। ਚਲੋ ਇਸ ਤਰੀਕੇ ਨਾਲ ਜੇ ਦੇਖੀਏ ਤਾਂ ਇਹ ਵੱਡਾ ਸਮਝੌਤਾ ਹੈ। ਕਈ ਪਹਿਲੂਆਂ ਤੋਂ ਸਮਝੌਤਾ ਹੈ ਕਿ ਜਿਵੇਂ ਚਾਹੇ ਉਹ ਸਮੁੰਦਰੀ ਕੰਟਰੋਲ ਦਾ ਮਸਲਾ ਹੋਵੇ, ਸਮੁੰਦਰੀ ਵਪਾਰ ਰਾਹੀਂ ਉਹਦੇ ਰਾਹੀਂ ਪਹਿਲੂ ਹੋਵੇ, ਚਾਹੇ ਸਾਈਬਰ ਕ੍ਰਾਈਮ ਵਾਲੇ ਅਪਰਾਧ ਵਾਲੇ ਪਹਿਲੂ ਤੇ ਹੋਵੇ। ਮੁੱਖ ਤੌਰ ਦੇ ਉੱਤੇ ਜਿਹੜੀਆਂ ਗੱਲਾਂ ਉੱਪਰ ਰਹੀਆਂ ਨੇ ਉਹਦੇ ਵਿੱਚੋਂ ਲਗਜ਼ਰੀ ਕਾਰਾਂ ਵਾਲਾ ਮਾਮਲਾ ਕਹਿੰਦੇ ਬਹੁਤ ਅਸਰ ਕਰਨਾ ਹੈ ਕਿ ਜੀ 110% ਤੱਕ ਟੈਰਿਫ ਸੀਗਾ ਜਿਹੜਾ ਹੁਣ ਘਟ ਕੇ 10% ਰਹਿ ਜਾਣਾ। ਮਰਸਡੀ ਵਰਗੀਆਂ ਕਾਰਾਂ, BMW ਵਰਗੀਆਂ ਕਾਰਾਂ, ਉਹਦਾ ਸਸਤਾ ਹੁੰਦਾ, ਫਿਰ ਉਹਦੇ ਬਾਜ਼ਾਰ ਵੱਡਾ ਖੁੱਲ ਜਾਣਾ ਹੈ। ਇਸੇ ਤਰ੍ਹਾਂ ਮੈਂ ਦੇਖ ਰਿਹਾ ਸੀ ਜਿਹੜੇ ਉਹ ਅਮੀਰ ਲੋਕ ਜੇ ਪੀਂਦੇ ਨੇ ਉਹ ਲਾਲ ਚਿੱਟੀ ਕੀ ਉਹ ਵਾਈਨ ਹੈ ਨਾ, ਕਹਿੰਦੇ ਜੀ ਉਹ ਲਗਜ਼ਰੀ ਵਾਈਨ ਉਹ 150% ਟੈਰਿਫ ਹੈ ਜੀ ਉਹਦੇ ਤੇ, ਉਹ ਘਟ ਕੇ ਜੀ ਕਹਿੰਦੇ 20-30% ਰਹਿ ਜਾਣਾ। ਸੋ ਇਸ ਲਈ ਉਹ ਸਸਤੀ ਹੋਣੀ। ਸੋ ਕਹਿੰਦੇ ਜੀ ਕਾਫੀ ਅਸਰ ਪੈਣਾ। ਇਹ ਵਸਤਾਂ ਤੇ ਅਸਰ ਪੈਣ ਦਾ ਸਮਝੌਤਾ ਨਹੀਂ ਹੈ ਇਕੱਲਾ, ਇਹ ਸਮਝੌਤਾ ਅਮਰੀਕਾ ਦੇ ਕੰਟਰੋਲ ਦੇ ਉੱਤੇ ਵੀ, ਟਰੰਪ ਦੇ ਸ਼ਕਤੀਆਂ ਦੇ ਉੱਤੇ ਵੀ ਅਸਰ ਪਾਊਗਾ। ਸੋ ਇਸ ਨਾਲ ਦੇਖਦੇ ਹਾਂ ਕਿ ਹੁਣ ਟਰੰਪ ਆਉਣ ਵਾਲੇ ਸਮੇਂ 'ਚ ਹਮਲਾਵਰ ਹੁੰਦੇ ਨੇ ਕਿ ਰੱਖਿਆਤਮਕ ਹੁੰਦੇ ਨੇ, ਉਹਨਾਂ ਦਾ ਅਗਲਾ ਪੈਂਤੜਾ ਕੀ ਹੋਊਗਾ, ਉਹਦੇ ਉੱਤੇ ਦੇਖਣ ਵਾਲੀ ਗੱਲ ਹੋਊਗੀ। ਜੀ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਇਸ ਪ੍ਰੋਗਰਾਮ ਦੀਆਂ ਖਾਸ ਖਬਰਾਂ ਅਸੀਂ ਕਲਿੱਪਸ ਦੇ ਰੂਪ ਦੇ ਵਿੱਚ ਪੰਜਾਬੀ DSA ਦੇ ਦੂਜੇ ਮੰਚਾਂ ਤੇ ਵੀ ਸ਼ੇਅਰ ਕਰਦੇ ਹਾਂ। ਤੁਸੀਂ ਉੱਥੇ ਵੀ ਪੰਜਾਬੀ DSA ਦੇ ਨਾਲ ਜ਼ਰੂਰ ਜੁੜੋ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।